ਹੁਣ ਆਪਾਂ ਦੇਖਦੇ ਹਾਂ ਕਿ ਮੋਦੀ ਰਾਜ ਦੇ ਵਿੱਚ ਕੀ ਵਾਕਈ ਔਰਤਾਂ ਸੁਰੱਖਿਅਤ ਨੇ। ਜਦੋਂ ਸ਼ਾਇਦ ਮੋਦੀ ਸਾਹਿਬ ਗੱਲਬਾਤ ਕਰ ਰਹੇ ਸੀਗੇ ਤਾਂ ਉਦੋਂ ਹੀ ਬਿਲਕਿਸ ਸਬਾਨੋ ਦਾ ਜਿਹੜਾ ਕੇਸ ਆ ਉਹ ਚਰਚਾ ਦੇ ਵਿੱਚ ਸੀਗਾ। ਗੁਜਰਾਤ, ਯੂਪੀ ਤੇ ਮੱਧ ਪ੍ਰਦੇਸ਼ ਦਾ ਅਜਿਹੇ ਰਾਜ ਨੇ ਜਿੱਥੇ ਭਾਜਪਾ ਲਗਾਤਾਰ ਸਟੈਬਲਿਸ਼ ਹੈ ਤੇ ਇਹਨਾਂ ਰਾਜਾਂ ਦੇ ਵਿੱਚ ਔਰਤਾਂ ਪ੍ਰਤੀ ਜਿਹੜਾ ਕ੍ਰਾਈਮ ਆ ਉਹਨਾਂ ਦੇ ਖਿਲਾਫ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਫੈਕਟ ਚੈੱਕ ਕਰਾਂਗੇ ਮੋਦੀ ਸਾਹਿਬ ਦੀ ਉਸ ਸਟੇਟਮੈਂਟ ਦੇ ਜਿਹਦੇ 'ਚ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਸਨ। ਉਹ ਪੁਲਿਸ ਰਿਫਾਰਮਸ ਦੇ ਬਾਰੇ ਗੱਲਬਾਤ ਕਰ ਰਹੇ ਸਨ ਤੇ ਉਹਨਾਂ ਨੇ ਇਸੇ ਗੱਲਬਾਤ ਦੇ ਦੌਰਾਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੇ ਵਿੱਚ ਬਹੁਤ ਵੱਡੇ ਦਾਅਵੇ ਕੀਤੇ। ਤੁਹਾਨੂੰ ਪੰਜਾਬੀ ਰੇਡੀਓ USA ਉੱਤੇ ਤੁਸੀਂ ਸੁਣਿਆ ਹੀ ਹੋਣਾ, ਰਿਪੋਰਟਾਂ ਦੇਖੀਆਂ ਹੋਣੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਔਰ ਭਾਰਤ ਦੇ ਚਰਚਿਤ ਕੇਸਾਂ ਦੀ ਜਿਹੜੀ ਆਪਾਂ ਚਰਚਾ ਕੀਤੀ ਸੀ ਵੱਖ-ਵੱਖ ਰਿਪੋਰਟਾਂ ਦੇ ਵਿੱਚ ਤੇ ਅੰਕੜਿਆਂ ਦੇ ਜ਼ਰੀਏ ਵੱਖ-ਵੱਖ ਅਦਾਰਿਆਂ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ, NCRB ਦੀਆਂ ਰਿਪੋਰਟ ਕੀ ਕਹਿੰਦੀਆਂ ਨੇ, ਕ੍ਰਾਈਮ ਇਨ ਇੰਡੀਆ ਦੀਆਂ ਰਿਪੋਰਟਸ ਕੀ ਕਹਿੰਦੀਆਂ ਨੇ। ਇਹਦੇ ਵਿੱਚ ਆਪਾਂ ਇਹ ਖੰਗਾਲਿਆ ਸੀ, ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਹਾਲਾਤ ਭਾਰਤ ਦੇ ਵਿੱਚ ਨੇ। ਜਦੋਂ ਮੋਦੀ ਸਾਹਿਬ ਗੱਲ ਕਰ ਰਹੇ ਸਨ ਤਾਂ ਉਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਜਿਹੜੇ ਕਿ ਹਕੀਕਤਾਂ ਦੇ ਨਾਲ ਮੇਲ ਨਹੀਂ ਖਾਂਦੇ। ਫੈਕਟ ਚੈੱਕ ਦੇ ਵਿੱਚ ਅੱਜ ਆਪਾਂ ਇਹੀ ਦੇਖਾਂਗੇ ਕਿ ਪਹਿਲਾਂ ਤਾਂ ਇਹ ਦੇਖਦੇ ਹਾਂ ਕਿ ਉਹ ਦਾਅਵਾ ਕੀ ਕਰ ਰਹੇ ਨੇ, ਉਹਨਾਂ ਦੀ ਸਟੇਟਮੈਂਟ ਕੀ ਕਹਿੰਦੀ ਹੈ। ਉਹਨਾਂ ਦੀ ਸਟੇਟਮੈਂਟ ਜਿਹੜੀ ਆ ਉਹ ਜਦੋਂ ਗੱਲਬਾਤ ਕਰ ਰਹੇ ਸਨ ਰਾਜਾਂ ਦੇ ਪੁਲਿਸ ਮੁਖੀਆਂ, DGPs ਦੇ ਤੇ ਇੰਸਪੈਕਟਰ ਜਨਰਲਾਂ ਦੀ 58ਵੀਂ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਮੋਦੀ ਸਾਹਿਬ। ਉਹਨਾਂ ਨੇ ਇਹ ਗੱਲ ਕਹੀ ਕਿ ਪੁਲਿਸ ਜਿਹੜੀ ਹੈ ਉਹ ਬੇਖੌਫ ਹੋ ਕੇ ਕਦੇ ਵੀ ਕਿਤੇ ਵੀ ਜਿਹੜਾ ਅਜਿਹੇ ਤਰੀਕੇ ਨਾਲ ਕੰਮ ਕਰਨ, ਜਿਹੜੀਆਂ ਔਰਤਾਂ ਨੇ ਉਹ ਬੇਖੌਫ ਹੋ ਕੇ ਵਿਚਰ ਸਕਣ, ਕਿਤੇ ਵੀ ਕੰਮ ਕਰ ਸਕਣ, ਕਦੇ ਵੀ ਕੰਮ ਕਰ ਸਕਣ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪੁਲਿਸ ਆ ਉਹ ਡੰਡੇ ਦੀ ਥਾਂ ਤੇ ਹੁਣ ਡੇਟਾ ਦੇ ਨਾਲ ਕੰਮ ਕਰੇ। ਤੇ ਉਹ ਕਹਿੰਦੇ ਕਿ ਜਿਹੜੇ ਅਸੀਂ ਅਮਲ ਦੇ ਵਿੱਚ ਲਿਆਂਦੇ ਆ ਹਾਲ ਹੀ ਦੇ ਦਿਨਾਂ ਦੇ ਵਿੱਚ ਇੰਡੀਅਨ ਪੀਨਲ ਕੋਡ 1860, CRPC 1899 ਤੇ ਦੀ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਤੇ ਜਿਹੜੇ ਲਿਆਂਦੇ ਆ ਇਹ ਹੁਣ ਬਦਲੇ ਜਾਣਗੇ ਤੇ ਇਹਨਾਂ ਦੀ ਥਾਂ ਲੈਣਗੇ ਕਾਨੂੰਨ ਜਿਹੜੇ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ਯ ਅਧਿਨਿਯਮ ਜਿਹੜੇ ਨੇ ਉਹ ਹੁਣ ਇਹਨਾਂ ਦੀ ਥਾਂ ਲੈਣਗੇ, ਜਿਹੜੇ ਕਿ ਐਕਟਾਂ ਦੀ ਮੈਂ ਗੱਲ ਕਰਕੇ ਹਟਿਆ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਹੁਣ ਨਵੇਂ ਕਾਨੂੰਨ ਆ ਜਿਹੜੇ ਉਹ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆਕਲਪ ਕਰਨਗੇ ਤੇ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਔਰਤਾਂ ਤੇ ਮੁਟਿਆਰਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਤੇ ਜ਼ੋਰ ਦਿੱਤਾ ਗਿਆ। ਉਹ ਕਹਿੰਦੇ ਕਿ 2047 ਤੱਕ ਭਾਰਤ ਜਿਹੜਾ ਉਹ ਵਿਕਸਿਤ ਭਾਰਤ ਦਾ ਸੁਪਨਾ ਅਸੀਂ ਟੀਚਾ ਪੂਰਾ ਕਰਾਂਗੇ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਹੁਣ ਅਸੀਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੇ ਵਿੱਚ ਜਿਹੜਾ ਭਾਰਤ ਪਹਿਲੇ ਹੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਤੇ ਉਹਦੇ ਵਿੱਚ ਅਸੀਂ ਨਵੇਂ ਨਵੇਂ ਜਿਹੜੇ ਰਿਕਾਰਡਸ ਆ ਉਹ ਸਥਾਪਿਤ ਕਰਾਂਗੇ। ਮਤਲਬ ਕਿ ਪੁਲਿਸ ਦੇ ਬਾਰੇ ਗੱਲਬਾਤ ਕਰ ਰਹੇ ਸੀ ਤੇ ਨਾਲ ਹੀ ਉਹਨਾਂ ਨੇ 3 ਕਾਨੂੰਨਾਂ ਦੀ ਗੱਲ ਕੀਤੀ ਜਿਹੜੇ ਕਿ ਆਲਰੇਡੀ ਕੰਟਰੋਵਰਸ਼ੀਅਲ ਨੇ, ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ। ਹੁਣ ਆਪਾਂ ਦੇਖਦੇ ਹਾਂ ਕਿ ਮੋਦੀ ਰਾਜ ਦੇ ਵਿੱਚ ਕੀ ਵਾਕਈ ਔਰਤਾਂ ਸੁਰੱਖਿਅਤ ਨੇ। ਜਦੋਂ ਸ਼ਾਇਦ ਮੋਦੀ ਸਾਹਿਬ ਗੱਲਬਾਤ ਕਰ ਰਹੇ ਸੀਗੇ ਤਾਂ ਉਦੋਂ ਹੀ ਬਿਲਕਿਸ ਸਬਾਨੋ ਦਾ ਜਿਹੜਾ ਕੇਸ ਆ ਉਹ ਚਰਚਾ ਦੇ ਵਿੱਚ ਸੀਗਾ। ਪਹਿਲਾਂ ਤਾਂ ਇੱਥੇ ਹੀ ਗੱਲਾਂ ਝੂਠ ਪੈ ਜਾਂਦੀਆਂ ਨੇ ਕਿ ਜਿਸ ਬੀਬੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਉਹਦੇ ਸਾਹਮਣੇ ਉਹਦੇ ਪਰਿਵਾਰ ਦੇ 14 ਜੀਅ ਸਾੜ ਦਿੱਤੇ ਗਏ ਜਿਉਂਦੇ ਤੇ ਉਹਨਾਂ ਨੂੰ ਗੁਜਰਾਤ ਸਰਕਾਰ ਉਹਨਾਂ ਦੀ ਸਿਫਾਰਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ। ਹਾਲਾਂਕਿ ਉਹ ਗੁਜਰਾਤ ਸਰਕਾਰ ਦਾ ਅਧਿਕਾਰ ਖੇਤਰ ਵੀ ਹੈ ਨਹੀਂਗਾ, ਉਹ ਅਧਿਕਾਰ ਖੇਤਰ ਮਹਾਰਾਸ਼ਟਰ ਸਰਕਾਰ ਦਾ, ਕਿਉਂਕਿ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚੋਂ ਹੀ ਅਦਾਲਤ ਨੇ ਜਿਹੜਾ ਉਹ ਸਜ਼ਾ ਜ਼ਾਬਤਾ ਕਰਾਰ ਦਿੱਤਾ ਸੀ ਤੇ ਇਸ ਕਰਕੇ ਉਹ ਕਾਨੂੰਨੀ ਤੌਰ ਤੇ ਅਖਤਿਆਰ ਜਿਹੜਾ ਉਹ ਮਹਾਰਾਸ਼ਟਰ ਸਰਕਾਰ ਦਾ ਬਣਦਾ। ਤੇ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਇਹ ਮਾਮਲੇ ਦੇ ਵਿੱਚ ਇਸ ਚੀਜ਼ ਨੂੰ ਦੇਖਦਿਆਂ ਕਾਨੂੰਨੀ ਨੁਕਤੇ ਨਿਗਾਹ ਤੋਂ ਦੇਖਦਿਆਂ ਇਹਨੂੰ ਰੱਦ ਕਰ ਦਿੱਤੀ, ਉਹਨਾਂ ਦੀ ਜਿਹੜੀ ਸਜ਼ਾ ਮਾਫੀ ਹੋਈ ਸੀ। ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਸੀ ਤਾਂ ਯੂਪੀ ਤੇ ਹੋਰ ਕਈ ਰਾਜ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਰਾਜਸਥਾਨ ਵੀ ਆ ਜਾਂਦਾ ਜਿੱਥੇ ਭਾਜਪਾ ਅਕਸਰ ਹੀ ਜਿਹੜੀ ਆ ਉਹ ਸੱਤਾ ਦੇ ਵਿੱਚ ਰਹਿੰਦੀ ਹੈ ਤੇ ਹੁਣ 5 ਸਾਲਾਂ ਬਾਅਦ ਫਿਰ ਸੱਤਾ ਦੇ ਵਿੱਚ ਆਈ ਹੈ। ਤੇ ਇਹਦੇ ਨਾਲ ਮੱਧ ਪ੍ਰਦੇਸ਼, ਹੋਰ ਬਥੇਰੇ ਰਾਜ ਨੇ ਜਿੱਥੇ ਉਹ ਸੱਤਾ ਦੇ ਵਿੱਚ ਰਹਿੰਦੇ ਨੇ। ਗੁਜਰਾਤ, ਯੂਪੀ ਤੇ ਮੱਧ ਪ੍ਰਦੇਸ਼ ਦਾ ਅਜਿਹੇ ਰਾਜ ਨੇ ਜਿੱਥੇ ਭਾਜਪਾ ਲਗਾਤਾਰ ਸਟੈਬਲਿਸ਼ ਹੈ ਤੇ ਇਹਨਾਂ ਰਾਜਾਂ ਦੇ ਵਿੱਚ ਔਰਤਾਂ ਪ੍ਰਤੀ ਜਿਹੜਾ ਕ੍ਰਾਈਮ ਆ ਉਹਨਾਂ ਦੇ ਖਿਲਾਫ ਉਹ ਲਗਾਤਾਰ ਵੱਧਦਾ ਜਾ ਰਿਹਾ। ਆਪਾਂ ਨਹੀਂ ਕਹਿੰਦੇ NCRB ਦੀਆਂ ਰਿਪੋਰਟਾਂ ਤੇ ਜਿਹੜਾ ਆਪਾਂ ਝਾਤ ਮਾਰ ਲੈਂਦੇ ਆ, ਇਹ ਕਹਿੰਦੇ ਨੇ ਕਿ ਸਨ 2020 ਦੇ ਵਿੱਚ ਔਰਤਾਂ ਤੇ ਅਤਿਆਚਾਰਾਂ ਦੇ 3,71,503, 2022 ਦੇ ਵਿੱਚ ਆਉਂਦਿਆਂ 2021 ਦੇ ਵਿੱਚ 4,28,000, 2022 ਦੇ ਵਿੱਚ 4,45,000 ਮਾਮਲੇ ਜਿਹੜੇ ਦਰਜ ਹੋਏ। ਤੇ ਨਾਲ ਇਹ ਕਹਿੰਦੇ ਕਿ ਜੇਕਰ ਬਲਾਤਕਾਰਾਂ, NCRB ਦੀ ਰਿਪੋਰਟ ਹੈ ਇਹ, ਜੇਕਰ ਬਲਾਤਕਾਰਾਂ ਦੇ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ 2020 ਦੇ ਵਿੱਚ 28,000 ਮਾਮਲੇ,
सन 2021 ਦੇ ਵਿੱਚ 31677 ਤੇ सन 2022 ਦੇ ਵਿੱਚ 31982 ਤਕਰੀਬਨ 32000। NCRB ਦੇ ਆંકੜੇ ਇਹ ਕਹਿੰਦੇ ਆ, ਇੱਕ ਰਿਪੋਰਟ ਹੋਰ ਜਿਹੜੀ ਆਪਾਂ ਦੇਖੀ ਸੀਗੀ ਪਿਛਲੇ ਦਿਨਾਂ ਦੇ ਵਿੱਚ, ਹਿੰਦੁਸਤਾਨ ਟਾਈਮਜ਼ ਦੇ ਉੱਤੇ ਉਹ ਰਿਪੋਰਟ ਛਪੀ ਹੈ, ਦ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹ ਰਿਪੋਰਟ ਛਪੀ ਹੈ, ਇਸ ਤੋਂ ਇਲਾਵਾ ਟਾਈਮਜ਼ ਆਫ ਇੰਡੀਆ ਦੇ ਵਿੱਚ ਉਹ ਰਿਪੋਰਟ ਛਪੀ ਹੈ, ਦੀ ਰਾਈਟਰਸ ਦੇ ਵਿੱਚ ਉਹ ਰਿਪੋਰਟ ਛਪੀ ਹੈ, ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇ ਵਿੱਚ ਹਰ ਦਿਨ ਔਸਤਨ 88 ਔਰਤਾਂ ਨੂੰ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਕਹਿੰਦੇ ਕਿ ਪਹਿਲੇ ਨੰਬਰ ਤੇ ਰਾਜਸਥਾਨ ਹੈ, ਜਿੱਥੇ ਹੁਣ ਭਾਜਪਾ ਸੱਤਾ ਦੇ ਵਿੱਚ ਹੈ। ਉਸ ਤੋਂ ਅਗਲਾ ਨੰਬਰ यूपी ਦਾ, ਮੱਧ ਪ੍ਰਦੇਸ਼ ਦਾ, ਮਹਾਰਾਸ਼ਟਰ ਤੇ ਹਰਿਆਣਾ ਦਾ। ਜਿੰਨੇ ਵੀ ਰਾਜਾਂ ਦਾ ਇਹ ਨੰਬਰ ਆਉਂਦਾ, ਰਾਜਸਥਾਨ, यूपी, ਮਹਾਰਾਸ਼ਟਰ, ਹਰਿਆਣਾ ਤੇ ਮੱਧ ਪ੍ਰਦੇਸ਼, ਇਹਨਾਂ ਦੇ ਵਿੱਚ यूपी ਤੇ ਮੱਧ ਪ੍ਰਦੇਸ਼ ਦੇ ਵਿੱਚ ਤਾਂ ਭਾਜਪਾ ਲਗਾਤਾਰ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਹੈ। ਹਰਿਆਣੇ ਦੇ ਵਿੱਚ ਉਹ ਪਿਛਲੇ 10 ਸਾਲਾਂ ਤੋਂ ਸੱਤਾ ਦੇ ਵਿੱਚ ਹੈ ਤੇ ਇਹਦੇ ਨਾਲ ਨਾਲ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਫਿਰ ਸ਼ਿਵ ਸੈਨਾ ਵਾਲਿਆਂ ਨੂੰ ਬੰਦੇ ਤੋੜ ਕੇ ਸਰਕਾਰ ਬਣਾਈ ਹੈ। ਤੇ ਹੁਣ ਰਹਿ ਕੀ ਗਿਆ, ਮਤਲਬ ਜਿੰਨੇ ਵੀ ਰਾਜਾਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ, ਉਹ ਔਰਤਾਂ ਵਿਰੁੱਧ ਜੁਰਮਾਂ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨੇ। ਤੇ ਬਲਾਤਕਾਰਾਂ ਦੇ ਮਾਮਲੇ ਦੇ ਵਿੱਚ ਤਾਂ ਰਾਜਸਥਾਨ, ਜਿੱਥੇ ਹੁਣ ਭਾਜਪਾ ਦੀ ਸਰਕਾਰ ਹੈ ਤੇ ਪਹਿਲਾਂ ਵੀ ਰਹਿ ਚੁੱਕੀ ਹੈ, यूपी ਜਿੱਥੇ ਲਗਾਤਾਰ ਪਿਛਲੇ 2 ਟਰਮਸ ਤੋਂ ਯੋਗੀ ਆਦਿੱਤਿਆਨਾਥ ਨੇ, ਹਰਿਆਣਾ ਜਿੱਥੇ ਮਨੋਹਰ ਲਾਲ ਖੱਟਰ ਨੇ, ਮੱਧ ਪ੍ਰਦੇਸ਼ ਜਿੱਥੇ ਸ਼ਿਵਰਾਜ ਚੌਹਾਨ ਹੁੰਦੇ ਸੀ, ਹੁਣ ਇੱਕ ਮੁੱਖ ਮੰਤਰੀ ਬਦਲ ਦਿੱਤਾ ਗਿਆ ਚੋਣਾਂ ਜਿੱਤਣ ਤੋਂ ਬਾਅਦ। ਤੇ ਇਹ ਸਾਰੇ ਰਾਜ ਜਿਹੜੇ ਮਹਾਰਾਸ਼ਟਰ, ਉੱਥੇ ਏਕਨਾਥ ਸ਼ਿੰਦੇ ਤੇ ਦੇਵੇਂਦਰ ਫੜਨਵੀਸ ਉਹ ਸੱਤਾ ਦੇ ਵਿੱਚ ਨੇ। ਦੇਵੇਂਦਰ ਫੜਨਵੀਸ ਭਾਜਪਾ ਤੋਂ ਆਉਂਦੇ ਨੇ। ਤੇ ਇਸ ਤੋਂ ਵੀ ਅਗਲਾ ਜਿਹੜਾ ਸਵਾਲ ਆ, ਉਹ ਕਹਿੰਦੇ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜਿੱਥੇ ਸਭ ਤੋਂ ਮਾੜੀ ਸਥਿਤੀ ਆ, ਉੱਥੇ ਦਿੱਲੀ ਆ। ਦਿੱਲੀ ਦੇ ਵਿੱਚ ਹਰ ਦਿਨ ਔਸਤਨ 3 ਔਰਤਾਂ ਦੇ ਨਾਲ ਜਿਹੜਾ ਬਲਾਤਕਾਰ ਵਰਗੀ ਕ੍ਰਾਈਮ ਹੁੰਦਾ ਤੇ ਦੇਸ਼ ਦੇ 19 ਵੱਡੇ ਸ਼ਹਿਰਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਹੋਣ ਵਾਲੇ ਅਪਰਾਧਾਂ ਦੇ ਵਿੱਚ 29% ਦਿੱਲੀ ਦੇ ਵਿੱਚ ਹੋ ਰਿਹਾ ਇਸ ਟਾਈਮ। ਮੋਦੀ ਰਾਜ ਦੇ ਵਿੱਚ ਕਹਿੰਦੇ ਕਿ ਇਕੱਲੇ ਔਰਤਾਂ ਦੇ ਵਿਰੁੱਧ ਜ਼ੁਲਮ ਵਧੇ ਨਹੀਂ ਗਏ, ਜਗੀਰੂ ਸੋਚ ਵੀ ਹਾਵੀ ਹੋਈ ਹੈ। ਵਰਲਡ ਇਕਨੋਮਿਕ ਫੋਰਮ ਵੱਲੋਂ ਜੈਂਡਰ ਗੈਪ ਸੰਬੰਧੀ ਇੱਕ ਰਿਪੋਰਟ ਲਿਆਂਦੀ ਗਈ ਸੀ, ਜਿਹਦੇ ਵਿੱਚ 146 ਦੇਸ਼ਾਂ ਦੇ ਵਿੱਚੋਂ ਭਾਰਤ 127ਵੇਂ ਸਥਾਨ ਤੇ ਹੈ, ਬੰਗਲਾਦੇਸ਼ 59ਵੇਂ ਤੇ, ਭੂਟਾਨ 193ਵੇਂ ਤੇ, ਸ਼੍ਰੀਲੰਕਾ 115ਵੇਂ ਤੇ ਨੇਪਾਲ ਜਿਹੜਾ ਉਹ 116ਵੇਂ ਥਾਂ ਤੇ ਹੈ। ਮੋਦੀ ਭਗਤ ਇਹ ਇਸ ਗੱਲ ਤੇ ਖੁਸ਼ੀ ਜ਼ਰੂਰ ਕਰ ਸਕਦੇ ਆ ਕਿ ਉਹ ਪਾਕਿਸਤਾਨ ਸਾਡੇ ਤੋਂ ਥੱਲੇ 142ਵੇਂ ਤੇ ਹੈ ਤੇ ਆਪਾਂ 127ਵੇਂ ਤੇ, ਭਾਰਤ ਵਾਲੇ ਜਿਹੜੇ ਆ। ਹੁਣ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਮੋਦੀ ਸਾਹਿਬ ਔਰਤਾਂ ਦੇ ਬਾਰੇ ਇਹ ਜਿਹੜੀਆਂ ਟਿੱਪਣੀਆਂ ਕਰ ਰਹੇ ਨੇ, ਉਹ ਸਿਰਫ ਟਿੱਪਣੀਆਂ ਕਰਦੇ ਨੇ। ਉਹਨਾਂ ਨੇ ਔਰਤਾਂ ਦੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਆ ਉਹਨਾਂ ਦੇ ਬਾਰੇ ਕਦੇ ਵੀ ਜ਼ੁਬਾਨ ਨਹੀਂ ਖੋਲ੍ਹੀ। 15 ਅਗਸਤ ਨੂੰ ਉਹਨਾਂ ਨੇ ਭਾਸ਼ਣ ਦਿੱਤਾ ਸੀ ਜਿਹਦਾ ਥੀਮ ਸੀਗਾ ਵਿਮਨ ਇੰਪਾਵਰਮੈਂਟ, ਪਰ ਵਿਮਨ ਇੰਪਾਵਰਮੈਂਟ ਕਿੱਥੇ ਦਿਖ ਰਹੀ ਆ, ਆਜੋ ਆਪਾਂ ਦੇਖਦੇ ਹਾਂ। ਨਾ ਤਾਂ ਮੋਦੀ ਸਾਹਿਬ ਮਣੀਪੁਰ ਗਏ, ਜਿੱਥੇ ਔਰਤਾਂ ਦੇ ਵੀਡੀਓ ਨੰਗਿਆਂ ਕਰਕੇ ਉਹਨਾਂ ਨੂੰ ਘੁਮਾਈ ਗਈ ਸੀ, ਬੀਬੀਆਂ ਨੂੰ, ਕੁੱਕੀ ਭਾਈਚਾਰੇ ਦੀਆਂ ਬੀਬੀਆਂ ਸੀਗੀਆਂ ਜਿਹੜੀਆਂ, ਮਾਫ ਕਰਨਾ ਸ਼ਾਇਦ ਮਤਈ ਦੀਆਂ ਸੀ, ਆਪਾਂ ਕ੍ਰਾਸ ਚੈੱਕ ਕਰ ਲਾਂਗੇ। ਪਰ ਉੱਥੇ ਕਿਹਦੀ ਸਰਕਾਰ ਆ, ਉੱਥੇ ਭਾਜਪਾ ਦੀ ਸਰਕਾਰ ਆ। ਬੀਰੇਨ ਸਿੰਘ ਉੱਥੇ ਦਾ ਮੁੱਖ ਮੰਤਰੀ ਹੈ, ਉਸ ਤੋਂ ਜਿਹਦੇ ਤੇ ਦੋਸ਼ ਲੱਗਦਾ ਕਿ ਇਹ ਘੱਟ ਗਿਣਤੀ ਭਾਈਚਾਰੇ ਦੇ ਨਾਲ ਅਤਿਆਚਾਰ ਕਰਵਾ ਰਿਹਾ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵਾ। ਦੂਜੀ ਗੱਲ ਇਹ ਹੈ ਕਿ ਹਾਥਰਸ ਗੈਂਗ ਰੇਪ ਹੋਇਆ, यूपी ਦੇ ਵਿੱਚ ਹੋਇਆ, ਉਹਦੇ ਤੇ ਕੁਝ ਨਹੀਂ ਬੋਲੇ। ਕਠੂਆ ਗੈਂਗ ਰੇਪ ਹੋਇਆ, ਉਹਦੇ ਤੇ ਕੁਝ ਨਹੀਂ ਬੋਲੇ। ਕਠੂਆ ਗੈਂਗ ਰੇਪ ਤੇ ਬਿਲਕਿਸ ਬਾਨੋ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਇੱਕ ਕਾਮਨ ਚੀਜ਼ ਆ, ਉਹ ਇਹ ਹੈ ਕਿ ਕਠੂਏ ਦੇ ਵਿੱਚ ਵੀ ਉਹ ਛੋਟੀ ਬੱਚੀ ਨਾਲ ਜੋ ਹੋਇਆ ਸੀਗਾ, ਉਸ ਬੱਚੀ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਚਾਉਣ ਦੇ ਲਈ ਭਾਜਪਾਈ ਆਗੂਆਂ ਨੇ ਟੈਲ ਲਾਤਾ ਸੀਗਾ। ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਸੀਗੇ, ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਸੀਗਾ ਤਾਂ ਉਹਨਾਂ ਦਾ ਭਾਜਪਾ ਦੇ ਵੱਡੇ ਲੀਡਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਸੀਗਾ। ਉਸ ਤੋਂ ਅਗਲੀ ਗੱਲ, ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ, ਤਾਂ ਇੱਕ ਖਬਰ ਆਈ यूपी ਦੇ ਵਿੱਚੋਂ। यूपी ਦੇ ਹਰਦੋਈ ਜ਼ਿਲ੍ਹੇ ਦੇ ਹਰਪਾਲਪੁਰ ਇਲਾਕੇ ਦੇ ਵਿੱਚ ਬਲਾਤਕਾਰ ਤੋਂ ਬਚਣ ਦੇ ਲਈ ਇੱਕ ਬੱਚੀ ਨੇ, ਇੱਕ ਜਿਹੜੀ ਵਿਦਿਆਰਥਣ ਹੈ, ਉਹਨੇ ਕਥਿਤ ਤੌਰ ਤੇ ਛੱਤ ਤੋਂ ਛਾਲ ਮਾਰ ਦਿੱਤੀ। 15 ਸਾਲਾ ਵਿਦਿਆਰਥਣ ਜਿਹੜੀ ਆ ਉਹ ਇੱਕ ਕਸਬੇ ਦੇ ਵਿੱਚ ਕੋਚਿੰਗ ਲਈ ਜਾ ਰਹੀ ਸੀ ਤੇ ਉਸ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਵੀ ਇਲਾਵਾ ਜੀਂਦ ਦਾ ਸਕੂਲਾਂ ਦਾ ਮਾਮਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ। ਜੀਂਦ ਦੇ ਸਕੂਲ ਦੀਆਂ 50 ਤੋਂ ਵੱਧ ਬੱਚੀਆਂ ਨੇ ਆਪਣੇ ਹੀ ਮਾਸਟਰ ਦੇ ਵਿਰੁੱਧ ਸ਼ਿਕਾਇਤ ਕੀਤੀ ਹੈ। ਵੱਖ-ਵੱਖ ਜਿਹੜੀਆਂ ਬਲਾਤਕਾਰ ਵਰਗੀਆਂ ਘਿਨਾਉਣੀਆਂ ਅਪਰਾਧਾਂ ਦੀਆਂ, ਜੁਰਮਾਂ ਦੀਆਂ ਵਰਗੀਆਂ ਘਟਨਾਵਾਂ ਆਪਾਂ ਲਗਾਤਾਰ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰ ਮੋਦੀ ਸਾਹਿਬ ਕਹਿ ਰਹੇ ਨੇ ਕਿ ਸਾਡੇ ਰਾਜ ਦੇ ਵਿੱਚ ਤਾਂ ਔਰਤਾਂ ਬੜੀਆਂ ਆਜ਼ਾਦ ਹੋ ਕੇ ਵਿਚਰ ਸਕਦੀਆਂ। ਉਹ ਕਹਿੰਦੇ ਕਿ ਅਸੀਂ ਸੁਰੱਖਿਆ ਇੰਨੀ ਕੁ ਯਕੀਨੀ ਬਣਾਈ ਹੈ ਕਿ ਉਹ ਬੇਖੌਫ ਹੋ ਕੇ ਕਦੇ ਵੀ ਕਿਤੇ ਵੀ ਕੰਮ ਕਰ ਸਕਦੀਆਂ। ਮੋਦੀ ਸਾਹਿਬ, ਜਿੱਥੇ ਤੁਹਾਡੀ ਪਾਰਟੀ ਦੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਦੇ ਆંકੜੇ ਚੱਕ ਕੇ ਦੇਖੋ। ਔਰ ਆ ਜਿਹੜੀ यूपी ਤੋਂ ਮੈਂ ਛੱਤ ਤੋਂ ਛਾਲ ਮਾਰ ਕੇ ਜਿਹੜੀ ਕੁੜੀ ਦੀ ਗੱਲ ਸੁਣਾਈ ਹੈ, ਇੱਥੇ ਯੋਗੀ ਸਾਹਿਬ ਪਿਛਲੇ ਕਈ ਸਾਲਾਂ ਤੋਂ ਸੱਤਾ ਦੇ ਵਿੱਚ ਨੇ। ਸੋ ਉਹਨਾਂ ਦਾ ਜਿਹੜਾ ਦਾਅਵਾ ਸੀਗਾ ਉਹ ਹਕੀਕਤਾਂ ਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। ਜਲਦ ਮਿਲਾਂਗੇ ਇੱਕ ਹੋਰ